ਜਿਸ ਤਰ੍ਹਾਂ ਸਵੇਰੇ ਆਪਾਂ ਦੱਸਿਆ ਸੀ ਵੀ ਅਰਕਨਸਾਸ ਇਹਨਾਂ ਸਾਈਡਾਂ ਦੇ ਵਿੱਚ ਬਹੁਤ ਜ਼ਿਆਦਾ ਅੱਜ ਟੋਰਨੇਡੋਜ਼ ਆਉਣਗੇ ਜੀ ਅਤੇ ਅੱਜ ਹੁਣ ਤੋਂ ਕੁਛ ਮਿੰਟ ਪਹਿਲਾਂ ਇੰਨੇ ਖਤਰਨਾਕ ਟੋਰਨੇਡੋਜ਼ ਆਏ ਆ ਅਰਕਨਸਾ ਲਿਟਲ ਰੌਕ ਦੇ ਵਿੱਚ ਅਤੇ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਆ 600 ਤੋਂ ਜ਼ਿਆਦਾ ਜੋ ਲੋਕ ਆ ਉਹ ਫੱਟੜ ਵੀ ਹੋ ਗਏ ਹੈਗੇ ਆ। ਟੋਟਲ ਟੋਰਨਾਡੋ ਐਮਰਜੈਂਸੀ ਡਿਕਲੇਅਰ ਕੀਤੀ ਗਈ ਆ। ਕਹਿੰਦੇ ਵੀ ਇਹ ਬਹੁਤ ਘੱਟ ਚਾਂਸ ਹੁੰਦਾ ਹੈ ਜਦੋਂ ਟੋਰਨਾਡੋ ਐਮਰਜੈਂਸੀ ਡਿਕਲੇਅਰ ਕੀਤੀ ਜਾਵੇ, ਉਸੇ ਟਾਈਮ 'ਤੇ ਕੀਤੀ ਜਾਂਦੀ ਆ ਜਦੋਂ ਇਹ ਖਦਸ਼ਾ ਹੋਵੇ ਵੀ ਲੋਕਾਂ ਦੇ ਸੱਟ ਚੋਟ ਲੱਗ ਸਕਦੀ ਹੈਗੀ ਆ। ਇੰਜਰੀਜ਼ ਤੁਹਾਨੂੰ ਮੈਂ ਦੱਸਿਆ ਵੀ 600 ਤੋਂ ਵੱਧ ਲੋਕਾਂ ਦੇ ਸੱਟਾਂ ਆਲਰੇਡੀ ਲੱਗ ਚੁੱਕੀਆਂ ਹੈਗੀਆਂ ਆ। ਲਿਟਲ ਰੌਕ ਏਰੀਏ ਦੀ ਜੋ ਫਾਇਰ ਡਿਪਾਰਟਮੈਂਟ ਆ ਉਹਨਾਂ ਨੇ ਇਹ ਕਿਹਾ ਵੀ ਕਾਫੀ ਬਿਲਡਿੰਗਸ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਆ। ਅਰਕਨਸਾ ਦੇ ਗਵਰਨਰ ਸਾਰਾ ਹਕਵੀ ਸੈਂਡਰਸ ਨੇ ਟਵੀਟ ਕੀਤਾ ਆ ਸਿਗਨੀਫਿਕੈਂਟ ਡੈਮੇਜ ਸੈਂਟਰਲ ਅਰਕਨਸਾਸ 'ਚ ਹੋਇਆ ਅਤੇ ਆਪਾਂ ਵੀ ਸਾਰਿਆਂ ਦੇ ਲਈ ਪ੍ਰੇ ਕਰੀਏ ਵੀ ਸਾਰੇ ਕੋਈ ਕਿਸੇ ਦਾ ਜਾਨੀ ਨੁਕਸਾਨ ਨਾ ਹੋਵੇ। ਅੱਜ ਹਾਈਵੇ 99 ਜਿਹੜਾ ਹਰਜੋਤ ਸਿੰਘ ਜੀ ਕਾਫੀ ਘਾਤਕ ਰਿਹਾ। ਕਈ ਜਿਹੜੇ ਉੱਥੇ ਐਕਸੀਡੈਂਟ ਆ ਉਹ ਵਾਪਰੇ ਜਿਸ ਕਰਕੇ 4 ਜਾਣਿਆਂ ਦੀਆਂ ਵੱਖ-ਵੱਖ ਹਾਦਸਿਆਂ ਦੇ ਵਿੱਚ ਹਾਈਵੇ 99 ਦੇ ਉੱਤੇ ਮੌਤਾਂ ਹੋ ਗਈਆਂ ਆ। ਸੈਨ ਮਕੀਨ ਕਾਊਂਟੀ ਦੇ ਵਿੱਚ ਇਹ ਮੋਸਟਲੀ ਹਾਦਸੇ ਵਾਪਰੇ ਆ। ਅੱਜ ਸਵੇਰੇ ਮਾਰਨਿੰਗ ਦੇ ਵਿੱਚ CHP ਨੇ ਜਿਹੜਾ ਉਹ ਦੱਸਿਆ ਵੀ ਮਿਡਨਾਈਟ ਤੋਂ ਬਾਅਦ ਦੇ ਵਿੱਚ ਹੋਂਡਾ ਅਕੋਰਡ ਜਿਹੜੀ ਗੱਡੀ ਇੱਕ ਨਾਰਥ ਬਾਉਂਡ ਹਾਈਵੇ 99 'ਤੇ ਜਾ ਰਹੀ ਸੀ ਉਹ ਪਿੱਛੇ ਜਿਹੜੇ ਯੂ-ਹਾਲ ਟਰੱਕ ਦੇ ਵਿੱਚ ਉਹ ਜਾ ਟਕਰਾਈ ਜਿਹੜਾ ਕਿ ਇੱਕ ਫਲੈਟ ਬੈੱਡ ਟ੍ਰੇਲਰ ਟੋ ਕਰ ਰਿਹਾ ਸੀਗਾ। ਯੂ-ਹਾਲ ਦਾ ਜਿਹੜਾ ਟਰੱਕ ਆ ਉਹ ਲੈ ਕੇ ਜਾ ਰਹੇ ਸੀਗੇ, ਉਹ ਟਰੈਕਟਰ ਟ੍ਰੇਲਰ ਦੇ ਵਿੱਚ ਜਾ ਵੱਜਿਆ ਜਿਹਦੇ ਕਰਕੇ ਦੂਸਰਾ ਕ੍ਰੈਸ਼ ਜਿਹੜਾ ਉਹ ਵਾਪਰਿਆ। ਦੂਜੇ ਕ੍ਰੈਸ਼ ਤੋਂ ਬਾਅਦ ਦੇ ਵਿੱਚ ਹੋਂਡਾ ਆ ਉਸਨੇ ਯੂ ਟਰਨ ਜਿਹੜਾ ਉਹ ਮਾਰਿਆ, ਉੱਥੋਂ ਭੱਜਣ ਦੀ ਉਹਨੇ ਕੋਸ਼ਿਸ਼ ਕੀਤੀ ਰੋਂਗ ਵੇ ਦੇ ਵਿੱਚ ਸਾਊਥ ਬਾਉਂਡ ਦੇ ਵਿੱਚ ਉਹਨੇ ਕਹਿੰਦੇ ਆ ਵੀ ਉਹ ਜੰਪ ਕਰ ਲਿਆ ਅਤੇ ਫਿਰ ਜਿਹੜਾ ਉਹ ਅੱਗੇ ਜਾ ਕੇ ਕਹਿੰਦੇ ਵੀ ਉਸ ਹਾਦਸੇ ਦੇ ਵਿੱਚ ਉਹ ਜਿਹੜਾ ਦੂਜੇ ਕ੍ਰੈਸ਼ ਦੇ ਵਿੱਚ ਤਾਂ ਜਿਹੜਾ ਉਹ ਬਚਾਅ ਹੋ ਗਿਆ। ਪਰ ਓਵਰਆਲ ਜਿਹੜਾ ਹਰਜੋਤ ਸਿੰਘ ਜੀ ਇੱਕ ਤੋਂ ਬਾਅਦ ਇੱਕ ਜਿਹੜੇ ਆ ਐਕਸੀਡੈਂਟ ਇਹ ਵਾਪਰੇ। ਫਿਰ ਬਾਅਦ ਦੇ ਵਿੱਚ ਇੱਕ ਸੁਬਰੂ ਗੱਡੀ ਦਾ ਐਕਸੀਡੈਂਟ GMC ਦੇ ਪਿਕਅਪ ਦੇ ਨਾਲ ਹੋਇਆ ਅਤੇ ਕੁੱਲ ਜਿਹੜੀਆਂ ਹੁਣ ਤੱਕ ਹਰਜੋਤ ਸਿੰਘ ਜੀ 4 ਮੌਤਾਂ ਹੋ ਚੁੱਕੀਆਂ ਆ। ਸੁਬਰੂ ਵਾਲੇ ਐਕਸੀਡੈਂਟ ਸਭ ਤੋਂ ਭਿਆਨਕ ਜਿਹੜਾ ਉਹ ਰਿਹਾ। ਇਸ ਦੇ ਵਿੱਚ 3 ਲੋਕ ਜਿਹੜੇ ਸਵਾਰ ਸੀਗੇ ਉਹ ਮੌਕੇ 'ਤੇ ਹੀ ਮਾਰੇ ਗਏ। ਐਕਸੀਡੈਂਟ ਕਹਿੰਦੇ ਵੀ ਇੰਨਾ ਭਿਆਨਕ ਸੀਗਾ, ਇਹ ਰੋਂਗ ਸਾਈਡ ਦੂਜੇ ਪਾਸੇ ਸਾਊਥ ਬਾਉਂਡ ਵਾਲੇ ਪਾਸੇ ਨੂੰ ਇਹਨਾਂ ਦੀ ਗੱਡੀ ਜਾ ਪਹੁੰਚੀ ਜਿਹੜੀ ਕਿ ਉੱਧਰੋਂ ਸ਼ੈਵਰਲੇ ਸਬਅਰਬਨ ਵਾਲੀ ਗੱਡੀ ਆ ਉਸ ਦੇ ਵਿੱਚ ਜਾ ਟਕਰਾਈ। ਸੋ ਅੱਜ ਹਾਈਵੇ 99 ਕਿਲਰ ਹਾਈਵੇ ਜਿਹੜਾ ਹੋ ਰਿਹਾ, ਵੱਖ-ਵੱਖ ਹਾਦਸਿਆਂ 'ਚ 4 ਮੌਤਾਂ ਉੱਥੇ ਵਾਪਰੀਆਂ। ਅਗਲੀ ਖਬਰ ਵੱਲ ਚੱਲੀਏ। FBI $40,000 ਦੇ ਕਰੀਬ ਇੱਕ ਇਨਾਮ ਉਹ ਦੇਣ ਜਾ ਰਹੀ ਆ ਉਸ ਬੀਬੀ ਦੇ ਲਈ ਜੋ ਮੈਕਸੀਕੋ ਦੇ ਵਿੱਚ ਕਿਡਨੈਪ ਹੋਈ ਆ। ਉਹਦੇ ਸੰਬੰਧ ਦੇ ਵਿੱਚ ਜੇ ਕੋਈ ਵੀ ਇਨਫੋਰਮੇਸ਼ਨ ਦਊਗਾ। ਮੋਨਿਕਾ ਡੀ ਲਿਓਨ ਬਾਰਬਾ 29 ਸਾਲਾਂ ਦੀ ਨੂੰ ਕਿਡਨੈਪ ਕਰ ਲਿਆ ਗਿਆ ਸੀ ਟੈਪਾਟਿਲਾਨ ਹਲੇਸਕੋ ਮੈਕਸੀਕੋ ਦੇ ਵਿੱਚ ਜਦੋਂ ਉਹ ਇੱਕ ਘਰ ਦੇ ਵਿੱਚੋਂ ਆਪਣੇ ਡੌਗ ਦੇ ਨਾਲ ਜਾ ਰਹੀ ਸੀ। ਨਵੰਬਰ 29, 2022 ਦੀ ਇਹ ਗੱਲ ਹੈਗੀ ਆ। ਡੀਲਿਓਨ ਬਾਰਬਾ ਸੈਨ ਮਟੇਓ ਕਾਉਂਟੀ ਕੈਲੀਫੋਰਨੀਆ ਤੋਂ ਆ। ਇਹ NBC ਨੇ ਰਿਪੋਰਟ ਕੀਤਾ ਸੀ ਅਤੇ FBI ਸੈਨ ਫਰਾਂਸਿਸਕੋ ਆਫਿਸ ਇਹ ਕਹਿ ਰਿਹਾ ਵੀ ਸਾਨੂੰ ਜਿੰਨੀ ਕੁ ਇਨਫੋਰਮੇਸ਼ਨ ਆ ਇਹ ਪਤਾ ਆ ਵੀ ਉਹ ਜੀਂਦੀ ਆ, ਪਰ ਇਹ ਨਹੀਂ ਪਤਾ ਵੀ ਉਹਨੂੰ ਰੱਖਿਆ ਕਿੱਥੇ ਗਿਆ ਆ। ਅਤੇ ਜਦੋਂ ਉਸ ਨੂੰ ਕਿਡਨੈਪ ਕੀਤਾ ਗਿਆ ਸੀ ਅਤੇ ਉਸ ਦੇ ਪਰਿਵਾਰ ਨੇ ਜੋ ਉਹਦੇ ਨਾਲ ਡੌਗ ਸੀਗਾ ਉਸ ਨੂੰ ਤਾਂ ਉਹ ਲੱਭ ਲਿਆ ਸੀ, ਡੌਗ ਤਾਂ ਪਤਾ ਚੱਲ ਗਿਆ ਸੀ, ਪਰ ਇਸ ਲੇਡੀ ਨੂੰ ਜਿਹੜਾ ਆ ਉਹ ਪੁਲਿਸ ਜਾਂ ਲੋਕਲ ਜਿਹੜੀਆਂ ਉੱਥੇ ਦੀ ਅਥਾਰਟੀਜ਼ ਆ ਉਹ ਲੱਭਣ ਦੇ ਵਿੱਚ ਕਾਮਯਾਬ ਨਹੀਂ ਹੋਈਆਂ। ਸੋ 4 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਆ, ਹਜੇ ਤੱਕ ਵੀ ਜੋ ਉਸ ਨੂੰ ਲੱਭ ਨਹੀਂ ਸਕੇ। ਇਹਦੇ ਸੰਬੰਧ ਦੇ ਵਿੱਚ FBI ਨੇ 1-800 ਕਾਲ FBI ਨੰਬਰ ਵੀ ਜਾਰੀ ਕੀਤਾ ਹੈ, ਨਾਲ $40,000 ਦਾ ਰਿਵਾਰਡ ਵੀ ਰੱਖਿਆ ਹੈਗਾ।